ਜੀ ਅੱਗੇ ਪੁੱਛਦੇ ਸੀ ਐਸਿਡ ਵਾਸਤੇ ਪੁੱਛਦੇ ਸੀਗੇ। ਉਹ ਤਾਂ ਉਹਨੇ ਹੁਣ 2 ਵੀਕਾਂ ਹੋਈਆਂ, ਇੱਕ ਭੈਣ ਜੀ ਦੱਸ ਕੇ ਰਹੇ ਕਹਿੰਦੀ ਮੈਨੂੰ ਉਹਨੇ ਬੈਕ ਫੀਡ ਦਿੱਤੀ ਸੀ, ਉਹਨਾਂ ਨੇ ਵੀ ਠੀਕ ਹੋ ਗਿਆ ਮੇਰਾ ਐਸਿਡ। ਉਹਨਾਂ ਨੇ ਦੱਸਿਆ ਸੀਗਾ ਮਲੱਠੀ ਲੈਣੀ ਹੈਗੀ 100 ਗ੍ਰਾਮ, ਚਰੈਤਾ ਲੈਣਾ ਹੈਗਾ 100 ਗ੍ਰਾਮ, ਤੇ ਸੀਤਾ ਮਿਸ਼ਰੀ ਜਿਹੜੀ ਧਾਗੇ ਵਾਲੀ ਮਿਸ਼ਰੀ ਕਹਿੰਦੇ ਨਾ, ਸੀਤਾ ਮਿਸ਼ਰੀ ਵੀ ਕਹਿੰਦੇ ਜੀ, ਉਹ ਤੁਸੀਂ 200 ਗ੍ਰਾਮ ਇਹ ਮਿਕਸ ਕਰਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਜਿਹੜੇ ਦੱਸਦੇ ਸੀਗੇ 2 ਪਲੰਬ ਤੇ ਥੋੜੀ ਜਿਹੀ ਇਮਲੀ ਦੀ ਚਟਨੀ ਬਣਾ ਕੇ ਤੇ 1 ਚਮਚਾ ਤੁਸੀਂ 1 ਗਲਾਸ ਪਾ ਕੇ ਰੱਖੇ, ਉਹਨੂੰ ਮਸਲ ਕੇ ਉਹ ਆਪਣੇ ਪੀ ਲਓ। ਜੇ ਵਿੱਚੋਂ ਮਿਸ਼ਰੀ ਪਾਣੀ ਤਾਂ ਤੁਸੀਂ ਪਾ ਸਕਦੇ ਹੈਗੇ, ਜਾਂ ਕੋਈ ਖੰਡ ਪਾਣੀ ਹੈ ਜੇ ਤੁਹਾਨੂੰ ਜ਼ਿਆਦਾ ਖੱਟੀ ਲੱਗਦੀ ਹੈਗੀ ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਤੁਸੀਂ ਨੰਬੋਲੀਆਂ ਜਿਹੜੀਆਂ ਹੁੰਦੀਆਂ ਨਿੰਬ ਦੀਆਂ ਨੰਬੋਲੀਆਂ, ਉਹਨਾਂ ਦਾ ਪਾਊਡਰ ਤੁਸੀਂ ਆਪਣੇ ਲੈ ਸਕਦੇ ਹੈਗੇ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਫਿਰ ਅਨਾਰ ਦੇ ਜੂਸ ਦੇ ਵਿੱਚੋਂ ਤੁਸੀਂ ਆਪਣੇ 2-3 ਚਮਚੇ ਅਦਰਕ ਦਾ ਰਸ ਪਾ ਕੇ ਪੀ ਸਕਦੇ ਹੈਗੇ। ਇਹ ਵਧੀਆ ਚੀਜ਼ ਹੋਊਗੀ ਤੁਹਾਨੂੰ। ਫਿਰ ਮਲੱਠੀ ਤੁਸੀਂ ਲੈ ਸਕਦੇ ਹੈਗੇ ਅੱਧਾ ਚਮਚਾ, ਇਹ ਤੁਸੀਂ ਉਹਨੇ ਲੈ ਲਿਓ। ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਅਬ ਪੀਤੀ ਕਰ ਚੂਰਨ, ਅਬ ਪੀਤੀ ਕਰ ਚੂਰਨ, ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਹੈਗਾ ਜੀ। ਇਹ ਬਹੁਤ ਵਧੀਆ ਦਵਾਈ ਹੈਗੀ ਇਹਦੇ ਵਾਸਤੇ, ਐਸਿਡ ਜਿਨ੍ਹਾਂ ਦੇ ਬਣਦਾ ਹੈਗਾ। 1 ਚਮਚਾ ਇਹਦਾ ਸਵੇਰ ਨੂੰ ਲੈਣਾ ਹੈਗਾ, ਨਾਰੀਅਲ ਦੇ ਪਾਣੀ ਨਾਲ ਲੈਣਾ ਪਰੇ, ਜਿਹੜਾ ਨਾਰੀਅਲ ਦਾ ਪਾਣੀ ਹੈ ਉਹਦੇ ਨਾਲ ਤੁਸੀਂ ਆਪਣੇ ਲੈਣਾ ਹੈਗਾ। ਫਿਰ ਆਪਣੇ ਨਹੀਂ ਤਾਂ ਅਦਰਕ, ਸੌਂਫ, ਪੁਦੀਨਾ, ਹਰੀ ਇਲਾਇਚੀ, ਇਹਦੀ ਚਟਨੀ ਬਣਾ ਕੇ ਤੁਸੀਂ ਇਹੀ ਖਾ ਲਿਆ ਕਰੋ। ਇਹ ਵੀ ਹਾਜ਼ਮੇ ਵਾਸਤੇ ਵਧੀਆ ਚੀਜ਼ ਹੈ। ਐਸਿਡ ਵੀ ਤਾਂ ਹੀ ਬਣਦਾ ਤੇ ਸਾਰਾ ਹਾਜ਼ਮਾ ਨਹੀਂ ਠੀਕ ਰਹਿੰਦਾ ਹੈਗਾ। ਬਾਕੀ ਜਿਨ੍ਹਾਂ ਦੇ ਐਸਿਡ ਬਣਦਾ ਆਪਣੇ ਫੂਡ ਜਿਹੜਾ ਹੁੰਦਾ ਜੀ ਆ ਪੀਜ਼ਾ ਪੂਜ਼ਾ, ਹੈਮਬਰਗਰ, ਫਾਸਟ ਫੂਡ, ਇਹ ਬੰਦ ਕਰ ਦਿਓ ਜੀ, ਫਿਰ ਛੇਤੀ ਆਰਾਮ ਆਊਗਾ ਤੁਹਾਨੂੰ। ਫਿਰ ਘੀਆ ਦਾ ਜੂਸ ਤੁਸੀਂ ਪੀ ਸਕਦੇ ਹੈਗੇ। ਨਹੀਂ ਤਾਂ ਇੱਕ ਐਨ ਪੱਕੀ ਗਰੰਟੀ ਵਾਲਾ ਕੰਮ ਹੈਗਾ ਜੀ, ਤੁਸੀਂ ਆਉਂਦੇ ਜਿਹੜਾ ਪੇਠੇ ਦੀ ਮਠਿਆਈ ਬਣਦੀ ਹੈ, ਜਿਹੜਾ ਕੱਦੂ ਹੁੰਦਾ ਪੇਠਾ ਚਿੱਟਾ ਸਫੇਦ ਪੇਠਾ ਉਹਨੂੰ ਕਹਿੰਦੇ ਹੈਗੇ, ਉਹਦਾ ਤੁਸੀਂ ਆਪਣੇ ਬੀਜ ਕੱਢ ਕੇ ਉਹਦੇ ਵਿੱਚੋਂ ਜਿਸ ਤਰ੍ਹਾਂ ਖਰਬੂਜਾ ਚੀਜ਼ ਦੇ ਹੁੰਦੇ ਐ ਚੀਜ਼ ਲਓ, ਉਹਦਾ ਤੁਸੀਂ ਆਪਣੇ ਜੂਸਰ ਦੇ ਵਿੱਚੋਂ ਜੂਸ ਕੱਢ ਕੇ ਉਹਦਾ 1 ਗਲਾਸ ਤੁਸੀਂ ਰੋਜ਼ ਲੱਗ ਜਾਓ ਪੀਣ। ਇਹਦੇ ਨਾਲ ਸਾਰੇ ਆਪਣੇ ਐਸਿਡ ਦੀ ਜਿਹੜੀ ਪ੍ਰੋਬਲਮ ਹੈ ਉਹਨੇ ਠੀਕ ਹੋ ਜਾਂਦੀ। ਫਿਰ ਤਿਰਫਲਾ ਪਾਊਡਰ ਤੁਸੀਂ ਲੈ ਸਕਦੇ ਹੈਗੇ। ਤਿਰਫਲੇ ਪਾਊਡਰ ਦਾ 1 ਚਮਚਾ ਜਾਂ 2 ਚਮਚੇ ਰਾਤ ਨੂੰ ਭਿਓ ਕੇ ਰੱਖਤੇ ਪਾਣੀ ਨਾਲ, ਸਵੇਰ ਨੂੰ ਉੱਠ ਕੇ ਪੀ ਲਿਆ ਕਰੋ। ਉਹਦੇ ਨਾਲ ਸਾਡੇ ਢਿੱਡ ਕਲੀਨ ਹੋ ਜਾਊਗਾ ਤੇ ਉਹਦੇ ਨਾਲ ਆਪਣੇ ਐਸਿਡਿਟੀ ਵੀ ਠੀਕ ਹੋ ਜਾਂਦੀ ਹੈ ਇਹਦੇ ਨਾਲ। ਜਿਹੜੇ ਪੇਠੇ ਦਾ ਜੂਸ ਤੁਹਾਨੂੰ ਫਿੱਕਾ ਜਾਂ ਨਹੀਂ ਚੰਗਾ ਲੱਗਦਾ ਤਾਂ ਤੁਸੀਂ 2 ਚਮਚੇ ਸ਼ੱਕਰ ਦੇ ਵੀ ਮਿਲਾ ਸਕਦੇ ਜੀ, 2 ਚਮਚੇ ਸ਼ੱਕਰ ਦੇ ਮਿਲਾ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਕੁਮਾਰੀ ਆਸਬ ਤੁਸੀਂ ਲੈ ਸਕਦੇ ਹੈਗੇ, ਲਿਕੁਇਡ ਦਵਾਈ ਹੈਗੀ, 4 ਚਮਚੇ ਇਹਦੇ ਤੇ 4 ਚਮਚੇ ਪਾਣੀ ਦੇ ਪਾ ਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਉਹਨੇ ਪੀ ਲਿਆ ਕਰੋ। ਥਾਈ ਰੋਟੀ ਰਾਟੀ ਵੀ ਹਜਮ ਹੋ ਜੂਗੀ, ਢਿੱਡ ਵੀ ਪ੍ਰੋਬਲਮ ਹੈ ਜਿਹੜੀ ਉਹ ਠੀਕ ਹੋ ਜੂਗੀ। ਅੱਗੇ ਪੁੱਛਦੇ ਸੀਗੇ ਆਪਣੇ ਜਿਹੜਾ ਲਕੋਰੀਆ ਪੁੱਛਦੇ ਸੀਗੇ, 2 ਵੀਕਾਂ ਹੋ ਗਈਆਂ, ਜਿਸ ਚਿੱਟਾ ਸਫੇਦ ਲਕੋਰੀਆ ਜਿਹਨੂੰ ਕਹਿੰਦੇ, ਉਹ ਤੁਸੀਂ ਉਹਨੇ 1 ਚਮਚਾ ਕਤੀਰਾ ਗੋਂਦ ਉਹ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਠ ਕੇ ਆਪਣੇ ਰੋਜ਼ ਖਾ ਲਿਆ ਕਰੋ। ਇਹਦੇ ਨਾਲ ਵਧੀਆ ਚੀਜ਼ ਰਹਿੰਦੀ ਹੈਗੀ। ਨਹੀਂ ਤਾਂ ਮੂੰਗੀ ਦੀ ਦਾਲ ਜਿਹੜੀ ਸਾਬਤੀ ਹਰੀ ਮੂੰਗੀ ਹੁੰਦੀ ਹੈਗੀ, ਉਹਦੀ ਪੰਜੀਰੀ ਬਣਾ ਲਓ ਤੁਸੀਂ, ਉਹ ਖਾ ਲਿਆ ਕਰੋ, ਉਹ ਵੀ ਠੀਕ ਰਹੂਗੀ ਲਕੋਰੀਏ ਵਾਸਤੇ। ਫਿਰ 2 ਚਮਚੇ ਤੁਸੀਂ ਤੁਲਸੀ ਦਾ ਰਸ ਤੇ ਅੱਧਾ ਚਮਚਾ ਵਿੱਚੋਂ ਪੀਸਿਆ ਵਾ ਜੀਰਾ, ਇਹ ਮਿਕਸ ਕਰਕੇ 2 ਟਾਈਮ ਖਾ ਲਿਆ ਕਰੋ ਲਕੋਰੀਏ ਵਾਸਤੇ। ਫਿਰ ਅਸਗੰਧ ਲੈ ਸਕਦੇ ਹੈਗੇ ਤੁਸੀਂ, ਜੇ 20 ਗ੍ਰਾਮ ਅਸਗੰਧ ਲਈ ਤਾਂ ਵਿੱਚੋਂ ਇਹਦੇ 1 ਚਮਚਾ ਅਸਗੰਧ ਦਾ ਤੇ 4 ਚਮਚੇ ਮਿਸ਼ਰੀ ਦੇ, ਇਹ ਮਿਕਸ ਕਰਕੇ ਇਹ ਖਾ ਲਿਆ ਕਰੋ। ਉੱਪਰ ਤੇ ਉਹਨੇ ਦੁੱਧ ਪੀ ਲਿਆ। ਫਿਰ ਅਸ਼ੋਕਾ ਰੇਸਟਰੀ ਦੇ ਵਿੱਚੋਂ ਚੰਗੀ ਰਹਿੰਦੀ ਹੈ ਜੀ, ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਇਹਦੇ ਵਿੱਚੋਂ 20 ml 3-4 ਚਮਚੇ ਅਸ਼ੋਕਾ ਰੇਸਟ। ਕਿਸੇ ਕਿਸਮ ਦਾ ਲਕੋਰੀਆ ਹੋਵੇ, ਕੋਈ ਮੰਥਲੀ ਡੇਟ ਦੀ ਪ੍ਰੋਬਲਮ ਹੋਵੇ, ਇਹਦੇ ਨਾਲ ਅਸ਼ੋਕਾ ਰੇਸਟ ਠੀਕ ਕਰ ਦਿੰਦੀ ਹੈਗੀ। ਫਿਰ ਨਹੀਂ ਤਾਂ ਬਣਿਆ ਬਣਾਇਆ ਤੁਹਾਨੂੰ ਆਰਡਰ ਦੇ ਕੇ ਤੁਸੀਂ ਮੰਗਵਾ ਲਓ। ਸ਼ਾਇਦ ਸਟੋਰਾਮਾ ਵੀ ਹੋਵੇ। ਸੁਪਾਰੀ ਪਾਕ ਕਹਿੰਦੇ ਜੀ, ਸੁਪਾਰੀ ਪਾਕ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਜਿਸ ਤਰ੍ਹਾਂ ਜਾਮ ਜਾਂ ਹੁੰਦਾ ਇਸ ਤਰ੍ਹਾਂ ਬਣਿਆ ਵਾ ਹੋਊਗਾ ਜੀ ਸੁਪਾਰੀ ਪਾਕ, ਉਹ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਤੁਸੀਂ ਲੈ ਸਕਦੇ ਜੀ। ਅੱਗੇ ਪੁੱਛਦੇ ਸੀਗੇ ਐਸਿਡ ਵਾਸਤੇ ਪੁੱਛਦੇ ਸੀਗੇ, ਉਹ ਤਾਂ ਉਹਨੇ ਹੁਣ 2 ਵੀਕਾਂ ਹੋਈਆਂ, ਇੱਕ ਭੈਣ ਜੀ ਦੱਸ ਕੇ ਰਹੇ ਕਹਿੰਦੀ ਮੈਨੂੰ ਉਹਨੇ ਬੈਕ ਫੀਡ ਦਿੱਤੀ ਸੀ, ਉਹਨਾਂ ਨੇ ਵੀ ਠੀਕ ਹੋ ਗਿਆ ਮੇਰਾ ਐਸਿਡ। ਉਹਨਾਂ ਨੇ ਦੱਸਿਆ ਸੀਗਾ ਮਲੱਠੀ ਲੈਣੀ ਹੈਗੀ 100 ਗ੍ਰਾਮ, ਚਰੈਤਾ ਲੈਣਾ ਹੈਗਾ 100 ਗ੍ਰਾਮ, ਤੇ ਸੀਤਾ ਮਿਸ਼ਰੀ ਜਿਹੜੀ ਧਾਗੇ ਵਾਲੀ ਮਿਸ਼ਰੀ ਕਹਿੰਦੇ ਨਾ, ਸੀਤਾ ਮਿਸ਼ਰੀ ਵੀ ਕਹਿੰਦੇ ਜੀ, ਉਹ ਤੁਸੀਂ 200 ਗ੍ਰਾਮ ਇਹ ਮਿਕਸ ਕਰਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਜਿਹੜੇ ਦੱਸਦੇ ਸੀਗੇ 2 ਪਲੰਬ ਤੇ ਥੋੜੀ ਜਿਹੀ ਇਮਲੀ ਦੀ ਚਟਨੀ ਬਣਾ ਕੇ ਤੇ 1 ਚਮਚਾ ਤੁਸੀਂ 1 ਗਲਾਸ ਪਾ ਕੇ ਰੱਖੇ, ਉਹਨੂੰ ਮਸਲ ਕੇ ਉਹ ਆਪਣੇ ਪੀ ਲਓ। ਜੇ ਵਿੱਚੋਂ ਮਿਸ਼ਰੀ ਪਾਣੀ ਤਾਂ ਤੁਸੀਂ ਪਾ ਸਕਦੇ ਹੈਗੇ, ਜਾਂ ਕੋਈ ਖੰਡ ਪਾਣੀ ਹੈ ਜੇ ਤੁਹਾਨੂੰ ਜ਼ਿਆਦਾ ਖੱਟੀ ਲੱਗਦੀ ਹੈਗੀ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਤੁਸੀਂ ਨੰਬੋਲੀਆਂ ਜਿਹੜੀਆਂ ਹੁੰਦੀਆਂ ਨਿੰਬ ਦੀਆਂ ਨੰਬੋਲੀਆਂ, ਉਹਨਾਂ ਦਾ ਪਾਊਡਰ ਤੁਸੀਂ ਆਪਣੇ ਲੈ ਸਕਦੇ ਹੈਗੇ, ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਫਿਰ ਅਨਾਰ ਦੇ ਜੂਸ ਦੇ ਵਿੱਚੋਂ ਤੁਸੀਂ ਆਪਣੇ 2-3 ਚਮਚੇ ਅਦਰਕ ਦਾ ਰਸ ਪਾ ਕੇ ਪੀ ਸਕਦੇ ਹੈਗੇ। ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਮਲੱਠੀ ਤੁਸੀਂ ਲੈ ਸਕਦੇ ਹੈਗੇ ਅੱਧਾ ਚਮਚਾ, ਇਹ ਤੁਸੀਂ ਉਹਨੇ ਲੈ ਲਿਓ।
ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਅਬ ਪਿੱਤੀ ਕਰ ਚੂਰਨ, ਅਬ ਪਿੱਤੀ ਕਰ ਚੂਰਨ, ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜਾਂਦਾ ਹੈਗਾ ਜੀ। ਇਹ ਬਹੁਤ ਵਧੀਆ ਦਵਾਈ ਹੈਗੀ ਇਹਦੇ ਵਾਸਤੇ। ਐਸਿਡ ਜਿਨ੍ਹਾਂ ਦੇ ਬਣਦਾ ਹੈਗਾ, 1 ਚਮਚਾ ਇਹਦਾ ਸਵੇਰ ਨੂੰ ਲੈਣਾ ਹੈਗਾ, ਨਾਰੀਅਲ ਦੇ ਪਾਣੀ ਨਾਲ ਲੈਣਾ ਪਰੇ, ਜਿਹੜਾ ਨਾਰੀਅਲ ਦਾ ਪਾਣੀ ਹੈ ਉਹਦੇ ਨਾਲ ਤੁਸੀਂ ਆਪਣੇ ਲੈਣਾ ਹੈਗਾ। ਆਪਣੇ ਨਹੀਂ ਤਾਂ ਅਦਰਕ ਦਾ, ਅਦਰਕ, ਸੌਂਫ, ਪੁਦੀਨਾ, ਹਰੀ ਇਲਾਇਚੀ